ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਲਿਖਤ ਆਈ ਹੈ ਹਰਪ੍ਰੀਤ ਬਰਾੜ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਪੜਿਆ ਨਹੀਂ ਲਾਸ ਵੇਗਸ ਨੇਵਾਡਾ ਤੋਂ ਜੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਨੂੰ ਵਧਾਈਆਂ। ਡਾਕਟਰ ਸਾਹਿਬ ਜੀ, ਅਸੀਂ ਸਿੱਖ ਹਮੇਸ਼ਾ ਇਹ ਸ਼ਿਕਾਇਤ ਕਰਦੇ ਹਾਂ ਕਿ ਸਾਡੇ ਲਈ ਸਮਾਂ ਕਿੰਨਾ ਔਖਾ ਹੈ ਅਤੇ ਅਸੀਂ ਆਪਣੇ ਆਪ ਨੂੰ ਇਹ ਕਹਿੰਦੇ ਹਾਂ ਕਿ ਅਸੀਂ ਸਮੇਂ ਨੂੰ ਚੰਗਾ ਬਣਾਉਣ ਲਈ ਕੁਝ ਨਹੀਂ ਕਰ ਸਕਦੇ। ਮੈਂ ਇਸ ਨਾਲ ਅਸਹਿਮਤ ਹਾਂ ਤੇ ਇਸ ਗੱਲ 'ਚ ਯਕੀਨ ਰੱਖਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਅਸੀਂ ਆਜ਼ਾਦ ਨਹੀਂ ਹਾਂ। ਦੁਨੀਆ ਦੇ 5ਵੇਂ ਵੱਡੇ ਧਰਮ ਕੋਲ ਆਪਣਾ ਮੁਲਕ ਵੀ ਨਹੀਂ ਹੈ ਅਤੇ ਅਸੀਂ ਇਸ ਗੱਲ ਨੂੰ ਭੁੱਲੇ ਬੈਠੇ ਹਾਂ। ਜਾਗਦੀ ਜ਼ਮੀਰ ਵਾਲੇ ਸਿੱਖ ਆਪਣੇ ਨੇੜਲੇ ਗੁਰੂ ਘਰਾਂ 'ਚ ਸਾਲ ਵਿੱਚ 2 ਅਖੰਡ ਪਾਠ ਕਰਵਾਇਆ ਕਰਨ। ਪਹਿਲਾ 12 ਫਰਵਰੀ ਦੇ ਨੇੜੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੁੰਦਾ ਹੈ। ਦੂਜਾ ਅਕਤੂਬਰ ਦੇ ਨੇੜੇ ਕੌਮ ਦੇ ਹੀਰਿਆਂ ਦੀ ਯਾਦ ਵਿੱਚ। ਮੈਨੇਜਮੈਂਟ ਜਾਂ ਕਮੇਟੀ ਦੀ ਉਡੀਕ ਨਾ ਕੀਤੀ ਜਾਵੇ ਕਿ ਉਹ ਪਹਿਲ ਕਰਨਗੇ। ਖਾਲਿਸਤਾਨ ਜ਼ਿੰਦਾਬਾਦ। ਖਾਲਿਸਤਾਨ ਦਾ ਗੁਮਨਾਮ ਸਿਪਾਹੀ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਅਕਸਰ ਸਾਡੇ ਨਾਲ ਉਹਨਾਂ ਦਾ ਰਾਬਤਾ ਵੀ ਰਹਿੰਦਾ ਹੈ ਜੀ। ਉਹ ਵੀ ਕਾਲ ਕਰ ਲੈਂਦੇ ਨੇ, ਕਈ ਵਾਰ ਮੇਰਾ ਵੀ ਗੱਲ ਕਰਨ ਨੂੰ ਉਹਨਾਂ ਨਾਲ ਜੀ ਕਰਦਾ, ਮੈਂ ਵੀ ਕਾਲ ਕਰ ਲੈਂਦੇ ਜੀ। ਉਹਨਾਂ ਨੇ ਐਤਕੀ ਬੜਾ ਅੱਛਾ ਉਦਮ ਕੀਤਾ ਹੈ। ਲਾਸ ਵੇਗਸ ਦੇ ਗੁਰਦੁਆਰਾ ਸਾਹਿਬ 'ਚ ਬੀਤੇ ਐਤਵਾਰ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਵਾਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਨੂੰ ਸਮਰਪਿਤ ਔਰ ਉਸ ਦਾ ਚੰਗਾ ਇਕੱਠ, ਜਿਸ ਦੇ ਵਿੱਚ ਰਾਗੀ ਸਿੰਘਾਂ ਨੇ, ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਦੂਸਰਿਆਂ ਨੇ ਵੀ ਜਿਹੜਾ ਉਹ ਪਾਰਟਿਸਿਪੇਟ ਕੀਤਾ। ਔਰ ਉਹਨਾਂ ਦਾ ਜਿਵੇਂ ਉਹਨਾਂ ਨੇ ਆਪਣੀ ਲਿਖਤ ਦੀ ਸ਼ੁਰੂਆਤ ਹੀ ਕੀਤੀ ਹੈ ਕਿ ਵੀ ਅਸੀਂ ਬਹੁਤ ਵਾਰ ਇਹ ਕਹਿ ਕੇ ਕਿ ਜੀ ਦੇਖੋ ਕਿੰਨਾ ਔਖਾ ਸਮਾਂ ਹੈ ਜੀ, ਬਹੁਤ ਔਡਸ ਨੇ, ਅਸੀਂ ਕੀ ਕਰ ਸਕਦੇ ਹਾਂ ਜੀ, ਬਹੁਤ ਪਾਵਰਫੁਲ ਜੀ, ਇੰਡੀਆ ਵਰਲਡ ਪਾਵਰ ਜੀ, ਹੁਣ ਤਾਂ ਅਮਰੀਕਾ ਵੀ ਉਹਦੇ ਨਾਲ ਲੱਗ ਗਿਆ ਜੀ, ਇਸ ਕਿਸਮ ਦਾ। ਪਰ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਗੁਰਬਾਣੀ ਦੇ ਵਿੱਚ ਸੱਚ ਔਰ ਕੂੜ ਦੀ ਲੜਾਈ ਦੀ ਗੱਲ ਹੁੰਦੀ ਹੈ, ਕਈ ਥਾਂ 'ਤੇ ਇਹ ਈਡੀਅਮ ਜਿਸ ਨੂੰ ਅਸੀਂ ਕੀੜੀ ਤੇ ਹਾਥੀ ਇਸ ਈਡੀਅਮ ਦੇ ਨਾਲ ਸੰਬੋਧਨ ਕਰਦੇ ਹਾਂ ਕਿ ਇੱਕ ਕੀੜੀ 'ਚ ਵੀ ਹਾਥੀ ਨੂੰ ਮਾਰਨ ਦੀ ਸਮਰੱਥਾ ਹੁੰਦੀ ਹੈ। ਔਰ ਇੱਕ ਤਾਂ ਉਹਦੀ ਕੰਸਿਸਟੈਂਸੀ ਹੁੰਦੀ ਹੈ ਕੀੜੀ ਦੀ, ਇੱਕ ਜੇ ਕੀੜੀ ਜਿਹੜੀ ਹੈ ਲਗਾਤਾਰਤਾ ਦੇ ਨਾਲ, ਔਰ ਹਾਥੀ ਦਾ ਹੰਕਾਰ ਜਿਹੜਾ ਹੈ, ਕਿਉਂਕਿ ਕੁੰਚਰ ਹਾਥੀ ਨੂੰ ਹੰਕਾਰ ਦੇ ਨਾਲ ਹਮੇਸ਼ਾ ਤਸ਼ਬੀਹ ਦਿੱਤੀ ਜਾਂਦੀ ਹੈ, ਜਾਂ ਕਈ ਵਾਰ ਕਾਮ ਦੇ ਰੂਪ ਦੇ ਵਿੱਚ ਉਸ ਨੂੰ ਮੰਨਿਆ ਜਾਂਦਾ ਵੀ ਉਹਨੂੰ ਕਿਵੇਂ ਜਿਹੜੇ ਸ਼ਿਕਾਰੀ ਨੇ ਉਹ ਫੜਦੇ ਨੇ, ਹਾਥਨੀ ਨੂੰ ਬਣਾ ਕੇ ਇੱਕ ਇਮੇਜ, ਹਾਥੀ ਜਿਹੜਾ ਕਾਮ ਦੇ ਵਿੱਚ ਅੰਨਾ ਹੋਇਆ ਉਹਦੇ 'ਚ ਟੋਏ 'ਚ ਛਾਲ ਮਾਰਦੇ ਔਰ ਉਹਦੇ 'ਚ ਫੜਿਆ ਜਾਂਦਾ। ਪਰ ਹਾਥੀ ਦਾ ਜਿਹੜਾ ਹੰਕਾਰ ਹੈ ਉਹ ਇਵੇਂ ਹੀ ਹੈ ਜਿਵੇਂ ਬਿਰਥਾ ਕੁੰਚਰ, ਜਿਵੇਂ ਕੁੰਚਰ ਇਸ਼ਨਾਨ ਨੂੰ ਜਿਹੜਾ ਹੈ ਉਹ ਫਜ਼ੂਲ ਕਿਹਾ ਜਾਂਦਾ ਹੈ ਕਿ ਉਹਨੇ ਫਿਰ ਮਿੱਟੀ 'ਚ ਲੇਟਣਾ ਹੁੰਦਾ, ਕਿ ਉਹ ਬਾਜ ਨਹੀਂ ਹੁੰਦਾ। ਇਹ ਸ਼ਾਇਦ ਸਾਰੇ ਐਨੀਮਲਸ ਦਾ ਹੀ ਹੈ, ਬਟ ਜਿਹੜਾ ਇੱਕ ਅਲੰਕਾਰ ਬਣ ਜਾਂਦਾ ਹੈ। ਹੁਣ ਦੂਸਰਾ ਪੱਖ ਇਹ ਹੈ ਕਿ ਵੀ ਤੁਸੀਂ ਇਹ ਦੇਖੋ ਕਿ ਵੀ ਤੁਸੀਂ ਕੀ ਕਰ ਸਕਦੇ ਹੋ, ਔਰ ਜਿਹਨੂੰ ਕਹਿੰਦੇ ਨੇ ਵੀ ਕਿਤਿਓਂ ਤਾਂ ਕਿਸੇ ਨੇ ਸ਼ੁਰੂਆਤ ਕਰਨੀ ਜੀ। ਹੁਣ ਇੱਕ ਜ਼ਮਾਨਾ ਸੀ ਜਦੋਂ ਸਰਕਾਰ ਨੇ, ਇੰਡੀਅਨ ਹਕੂਮਤ ਨੇ ਭਿੰਡਰਾਂਵਾਲਿਆਂ ਨੂੰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ, ਖੂੰਖਾਰ, ਫਰੈਂਕਨਸਟਾਈਨ, ਪਸਮਾਸੁਰ ਜਿਵੇਂ ਅਡਵਾਨੀ ਨੇ ਕਿਹਾ, ਔਰ ਪੰਜਾਬ 'ਚੋਂ ਇੰਨਾ ਕੁ ਉਹਨਾਂ ਦਾ ਨਾਮ ਮਿਟਾਉਣ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਇਹ ਸੀ ਕਿ ਜਿਸ ਦਮਦਮੀ ਟਕਸਾਲ ਨਾਲ ਸੰਤਾਂ ਦਾ, ਸੰਤ ਜਿਹਦੇ ਮੁਖੀ ਸੀ, ਉਹ ਦਮਦਮੀ ਟਕਸਾਲ ਵੀ 20 ਸਾਲ ਸੰਤਾਂ ਦੀ ਸ਼ਹਾਦਤ ਤੋਂ ਮੁਨਕਰ ਰਹੀ ਜੀ। ਹੁਣ ਉਹ ਇਹ ਪੀਰੀਅਡ ਸੀ, ਜਿਵੇਂ ਸਰ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਮੈਨੂੰ ਨਿੱਜੀ ਤੌਰ 'ਤੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਵੀ ਸੋਚ ਤਾਂ ਖਤਮ ਹੋ ਰਹੀ ਹੈ, ਅਸੀਂ ਹੋਰ ਨਾ ਅਸੀਂ ਉਹਨਾਂ ਦਾ ਜਨਮ ਦਿਨ ਹੀ ਮਨਾਉਣਾ ਸ਼ੁਰੂ ਕਰ ਦਈਏ। ਹਾਲਾਂਕਿ ਉਹਨਾਂ ਦਾ ਜਨਮ ਦਿਨ 2 ਜੂਨ ਨੂੰ ਹੈ, ਪਰ ਜਦੋਂ ਕਿ ਉਹਨਾਂ ਨੇ ਡਿਸਕਸ ਕੀਤਾ ਹੋਏਗਾ ਫਰਵਰੀ ਦੀ ਜਿਹੜੀ ਨੇੜੇ ਡੇਟ ਸੀ ਉਹਨਾਂ ਨੇ ਚੁਣ ਲਈ। ਔਰ ਨਤੀਜੇ ਦੇ ਤੌਰ 'ਤੇ ਮੈਂ ਇਸ ਵਾਰ ਵੀ ਦੇਖ ਰਿਹਾ ਕਿ ਦੁਨੀਆ 'ਚ ਬਹੁਤ ਸਾਰੀਆਂ ਥਾਵਾਂ 'ਤੇ ਇਹ ਜਿਹੜੀ ਉਹਨਾਂ ਦੀ ਯਾਦ ਹੈ, ਕਿਉਂਕਿ ਮਿਸ਼ਨ ਦੇ ਨਾਲ ਜੁੜਿਆ ਹੋਇਆ। ਮੈਂ ਕੋਈ ਕਲਟ 'ਚ ਯਕੀਨ ਰੱਖਣ ਵਾਲਾ ਨਹੀਂ ਵੀ ਕਿਸੇ ਤੁਸੀਂ ਇੱਕ ਪਰਸਨ ਦੀ ਪੂਜਾ ਕਰੋ। ਗੱਲ ਤਾਂ ਉਹ ਵਿਚਾਰਧਾਰਾ ਜਾਂ ਆਈਡੀਓਲੋਜੀ ਹੈ ਸੰਤ ਸਿਪਾਹੀ ਦੀ, ਜਿਸ ਵਿਚਾਰਧਾਰਾ ਨੂੰ ਸੰਤ ਜਰਨੈਲ ਸਿੰਘ ਅੱਗੇ ਲੈ ਕੇ ਗਏ, ਅੱਗੇ ਲੈ ਕੇ ਤੁਰੇ, ਔਰ ਜਿਹਦਾ ਉਹ ਇੱਕ ਰੋਲ ਮਾਡਲ 20ਵੀਂ ਸਦੀ ਦੇ ਮਹਾਨ ਸਿੱਖ ਦੇ ਨਾਤੇ ਬਣੇ। ਸੋ ਅੱਜ ਜਿਹੜੀ ਗੱਲ ਕੁਝ ਸਾਲ ਪਹਿਲਾਂ ਔਰ ਫਤਿਹਗੜ੍ਹ ਸਾਹਿਬ 'ਚ ਜਿੱਥੇ ਇਕੱਠ ਉਹਨਾਂ ਨੇ ਪਹਿਲਾਂ ਕੀਤਾ, ਕੁਝ 100 ਲੋਕ ਆਏ,
ਮੀਡੀਆ ਨੇ ਵੀ ਪੈਸੇ ਲੈ ਕੇ ਵੀ ਇਸ਼ਤਿਹਾਰ ਨਹੀਂ ਸੀ ਛਾਪੇ। ਹੁਣ ਜਦੋਂ ਫਤਿਹਗੜ੍ਹ ਸਾਹਿਬ 'ਚ ਇਕੱਠ ਹੋਇਆ, ਸਰ ਸਿਮਰਨਜੀਤ ਸਿੰਘ ਮਾਨ ਦੀ ਪਤਾ ਹੀ ਨਹੀਂ ਸੀ ਲੱਗਦਾ ਕਿੰਨੇ ਲੋਕ ਨੇ, ਇੰਨੇ ਇੰਪ੍ਰੈਸਿਵ ਇਕੱਠ ਨੇ। ਬੇਸ਼ੱਕ ਮੀਡੀਆ ਅਜੇ ਉਹਨਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰਦਾ, ਪਰ ਹੁਣ ਸੋਸ਼ਲ ਮੀਡੀਆ ਆ ਗਿਆ, ਤੁਸੀਂ ਕਿੱਥੋਂ ਰੋਕ ਲਓਗੇ ਜੀ। ਔਰ ਮੈਂ ਸਮਝਦਾ ਹਾਂ ਵੀ ਇਹ ਐਫਰਟ ਜਿਹੜਾ ਇਸ ਵੀਰ ਨੇ ਕੀਤਾ ਆਪਣੇ ਲੋਕਲ ਹਵਾਲੇ ਨਾਲ, ਔਰ ਅਸੀਂ ਇਹ ਡਿਸਕਸ ਵੀ ਕਰ ਰਹੇ ਸੀ ਵੀ ਗੱਲ ਬਹੁਤ ਵਾਰੀ ਅਸੀਂ ਠੀਕ ਹੈ, ਗੁਰਦੁਆਰਾ ਕਮੇਟੀਆਂ ਦਾ ਇੱਕ ਆਪਣਾ ਵਤੀਰਾ ਵੀ ਹੋ ਸਕਦਾ ਹੈ, ਕਈ ਸ਼ਾਇਦ ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਕਈ ਵਾਰੀ ਵੱਡੇ ਵੱਡੇ ਪ੍ਰੋਜੈਕਟ ਛੋਹ ਲੈਂਦੇ ਨੇ, ਕਿਸ਼ਤਾਂ ਜ਼ਿਆਦਾ ਜਾ ਰਹੀਆਂ ਹੁੰਦੀਆਂ, ਸਭ ਨੂੰ ਨਾਲ ਵੀ ਰੱਖਣਾ ਚਾਹੁੰਦੇ ਨੇ, ਜਿੱਥੇ ਵੋਟਾਂ ਦਾ ਸਿਲਸਿਲਾ ਉੱਥੇ ਵੋਟਾਂ ਤੋਂ ਵੀ ਘਬਰਾਉਂਦੇ ਨੇ ਜੀ ਦੂਜੇ ਕੋਈ ਵਿਰੋਧ 'ਚ ਨਾ ਆ ਜਾਣ। ਪਰ ਕੌਣ ਰੋਕ ਸਕਦਾ ਤੁਹਾਨੂੰ ਜੇ ਹਰ ਥਾਂ ਤੇ ਹਰ ਸ਼ਹਿਰ ਹਰ ਗੁਰਦੁਆਰੇ ਜਿਹੜਾ ਪਰਿਵਾਰ ਆਪਣੀ ਜ਼ਿੰਮੇਵਾਰੀ ਲੈ ਲਓ ਕਿ ਅਸੀਂ ਅਖੰਡ ਪਾਠ ਸਾਹਿਬ ਰਖਾਣੇ ਜੀ। ਔਰ ਜਿਵੇਂ ਇਹ ਫਰਵਰੀ ਦਾ ਦਿਨ ਜਿਹੜਾ 12 ਫਰਵਰੀ ਜਾਂ ਹਫਤਾ ਪਹਿਲਾਂ ਪਿੱਛੋਂ ਕੋਈ ਵੀ ਹੋ ਸਕਦਾ, ਤੇ ਫਿਰ ਸਾਲ ਦਾ ਦੂਸਰਾ ਹਿੱਸਾ ਅਕਤੂਬਰ ਹੈ। 9 ਅਕਤੂਬਰ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਹੈ। 31 ਅਕਤੂਬਰ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਹੈ, ਭਾਵੇਂ ਅਸੀਂ ਉਹਨੂੰ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਤਿੰਨਾਂ ਦੇ ਨਾਲ ਜੋੜ ਸਕਦੇ ਹਾਂ। ਸੋ ਸਾਲ ਦੇ ਕੈਲੰਡਰ 'ਚ ਇਹ 2 ਦਿਨ ਮਾਰਕ ਕੀਤੇ ਜਾ ਸਕਦੇ ਨੇ। ਜੇ ਗੁਰਦੁਆਰਾ ਕਮੇਟੀ ਆਪਣੇ ਤੌਰ ਤੇ ਸਾਂਝੇ ਸਮਾਗਮ ਦੇ ਤੌਰ ਤੇ ਸੈਲੀਬ੍ਰੇਟ ਕਰੇ, ਬਹੁਤ ਚੰਗੀ ਗੱਲ ਹੈ। ਕੋਈ ਲੋਕਲ ਜਥੇਬੰਦੀ ਹੈ ਉਸ ਨੂੰ ਸੈਲੀਬ੍ਰੇਟ ਕਰੇ, ਚੰਗੇ ਨਹੀਂ ਹੈ ਤੇ ਜਿੱਥੇ ਜਿੱਥੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਇਹਨਾਂ ਦਿਨਾਂ ਦੇ ਉੱਤੇ ਜਿਹੜੀ ਆ ਉਹ ਸੇਵਾ ਲੈ ਲਓ, ਅਖੰਡ ਪਾਠ ਸਾਹਿਬ ਕਰੋ। ਨਹੀਂ ਕਰ ਸਕਦੇ ਘਰ 'ਚ ਸਹਿਜ ਪਾਠ ਕਰ ਲਓ, ਉੱਥੇ ਜਾ ਕੇ ਭੋਗ ਪਾ ਲਓ ਜੀ। ਔਰ ਹੌਲੀ 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 ਇਹ ਦਿਨ ਐਸਟੈਬਲਿਸ਼ ਹੋ ਜਾਣਗੇ। ਇਵੇਂ ਹੀ ਦਿਨ ਐਸਟੈਬਲਿਸ਼ ਹੁੰਦੇ ਨੇ। ਹੁਣ 29 ਅਪ੍ਰੈਲ ਮੈਨੂੰ ਯਾਦ ਹੈ 1991-92 ਜਦੋਂ ਅਸੀਂ ਐਜ਼ ਏ ਸਪੋਕਸ ਪਰਸਨ ਸੇਵਾ ਲਈ, ਬਾਹਰ ਕਿਸੇ ਨੂੰ ਪਤਾ ਵੀ ਨਹੀਂ ਸੀ ਕਿਉਂਕਿ ਉਦੋਂ ਕੋਈ ਸੋਸ਼ਲ ਮੀਡੀਆ ਨਹੀਂ ਸੀ ਜਾਂ ਦੂਜਾ। ਅਸੀਂ ਆਪਣੇ ਲਾਈਕ ਮਾਈਂਡਡ ਗੁਰਸਿੱਖਾਂ ਦੇ ਨਾਲ ਡਿਸਕਸ ਕਰਕੇ ਅਸੀਂ ਕਿਹਾ ਜੀ ਇਹ ਖਾਲਿਸਤਾਨ ਡੈਕਲੇਰੇਸ਼ਨ ਡੇ ਹੈ, ਇਹਦੀ ਤਾਂ ਅਹਿਮੀਅਤ 4 ਜੁਲਾਈ ਵਾਲੀ ਹੈ, ਅਸੀਂ ਕਿਉਂ ਨਾ ਇਸ ਦਿਨ ਜਿਹੜਾ ਨਿਸ਼ਾਨ ਸਾਹਿਬ ਨੂੰ ਸੈਲਿਊਟ ਦਈਏ ਔਰ ਜਿਹੜਾ ਪੂਰਾ ਨੈਸ਼ਨਲ ਐਂਥਮ ਆਪਣਾ ਸਿੱਖਾਂ ਦਾ ਪੜ੍ਹ ਕੇ ਜਿਹੜਾ ਉਹ ਰਿਜ਼ੋਲਵ ਕਰੀਏ ਕਿ ਅਸੀਂ ਨੇਸ਼ਨ ਬਣਾਉਣਾ। ਔਰ ਇਹ ਇੱਕ ਪੂਰੀ ਮੂਵਮੈਂਟ ਬਣ ਗਈ ਸੀ। ਹੁਣ ਭਾਵੇਂ ਸਾਰੇ ਪਾਸੇ ਨਹੀਂ ਹੈ ਕਿਉਂਕਿ ਹਾਲਾਤ ਪਿੱਛੇ ਵੀ ਬਦਲੇ, ਲੇਕਿਨ ਅੱਜ ਵੀ 29 ਅਪ੍ਰੈਲ ਦਾ ਦਿਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੱਕ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਤੌਰ ਤੇ ਮਨਾਇਆ ਜਾਂਦਾ ਔਰ ਇਸ ਦੀ ਅਵੇਅਰਨੈਸ ਵੀ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਉਹਨਾਂ ਦਾ ਕ੍ਰੀਏਟਿਵ ਸੁਝਾਅ ਹੈ ਕਿ ਅਸੀਂ ਇਹਨਾਂ ਦੋਨਾਂ ਦਿਨਾਂ ਨੂੰ ਹੀ ਚੁਣ ਲਈਏ ਜੀ। ਔਰ ਇਸ ਵਾਰ ਜਿੰਨੇ ਸਮਾਗਮ ਥਾਂ ਥਾਈਂ ਹੋਏ ਨੇ ਬੜੇ ਉਤਸ਼ਾਹ ਦੇ ਨਾਲ, ਜਿਵੇਂ ਇੱਥੇ ਫਲਸ਼ਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੋਇਆ ਔਰ ਜਿਸ ਹਵਾਲੇ ਦੇ ਨਾਲ ਜਿਵੇਂ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ, ਬਾਕੀਆਂ ਨੇ ਵੀ ਪਾਰਟਿਸਿਪੇਟ ਕੀਤਾ ਸਾਰਿਆਂ ਨੇ ਜੀ। ਸੋ ਅਸੀਂ ਇਹਨਾਂ ਦਾ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਾਫੀ ਐਫਰਟ ਵੀ ਕਰ ਰਹੇ ਨੇ। ਸੰਤ ਪਿੰਡਰਾਂ ਵਾਲਿਆਂ ਦੀਆਂ ਜਿਹੜੇ ਜੀਵਨ ਔਰ ਉਹਨਾਂ ਦੇ ਸ਼ਖਸੀਅਤ ਨਾਲ ਸੰਬੰਧਿਤ ਇੰਟਰਵਿਊ ਜਿਹੜੇ ਸੁਰਿੰਦਰ ਸਿੰਘ ਪੱਤਰਕਾਰ ਨੇ ਕੀਤੇ, ਸ਼ਾਇਦ 60 ਘੰਟੇ ਪਲੱਸ ਦੇ ਡਿਫਰੈਂਟ, ਕਿਉਂਕਿ ਉਹ ਟਾਕਿੰਗ ਪੰਜਾਬ ਦੇ ਥੱਲੇ ਕੀਤੇ ਨੇ, ਉਸ ਦੀਆਂ ਜਿਹੜੀਆਂ ਨੇ ਸੀਡੀਜ਼ ਬਣਾ ਕੇ MP3 ਇਹਨਾਂ ਨੇ ਚਾਰਜ ਫਿਰ ਸਰਕੂਲੇਟ ਕੀਤੀਆਂ। ਸੋ ਮੈਂ ਕਹਿਣਾ ਮੈਂ ਇਹੀ ਚਾਹੁੰਦਾ ਹੈ ਕਿ ਵੀ ਹਾਲਾਂ ਇਹਨਾਂ ਨੂੰ ਪਸੰਦ ਨਹੀਂ ਹੁੰਦਾ ਕਿ ਵੀ ਕੋਈ ਚੀਜ਼ ਸਿਫਤ ਦੇ ਵਿੱਚ ਹੋਏ, ਪਰ ਮੈਂ ਇੱਕ ਐਜ਼ ਏ ਰੋਲ ਮਾਡਲ ਕਹਿੰਦਾ ਕਿ ਜੇ ਕੋਈ ਇੱਕ ਸੱਜਣ ਵੀ ਇਹ ਡਿਸਾਈਡ ਕਰ ਲੈਂਦਾ ਹੈ ਕਿ ਮੈਂ ਕੁਝ ਕਰਨਾ ਜੀ ਜੀ ਤੇ ਕਰਨ ਲਈ ਬਹੁਤ ਕੁਝ ਹੈ, ਬਜਾਏ ਕਿ ਹੁਣ ਬਥੇਰਾ ਹੋ ਗਿਆ। ਸਾਨੂੰ ਪਤਾ ਹੈ ਸ਼੍ਰੋਮਣੀ ਕਮੇਟੀ ਨੇ ਕੁਝ ਨਹੀਂ ਕਰਨਾ, ਸਾਨੂੰ ਪਤਾ ਹੈ ਬਾਦਲ ਲਾਣਾ ਵਿਕਿਆ ਹੋਇਆ, ਸਾਨੂੰ ਪਤਾ ਹੈ ਇੱਥੇ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਨੇ ਉਹ ਸੇਫ ਜ਼ੋਨ 'ਚ ਬੈਠੇ ਨੇ, ਉਹ ਐਮਬੈਸੀਆਂ ਨੂੰ ਕੌਂਸਲੇਟਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਕਾਰੋਬਾਰ 'ਚੋਂ ਨਹੀਂ ਨਿਕਲਣਾ ਚਾਹੁੰਦੇ, ਬਹੁਤ ਸਾਰਿਆਂ ਦੇ ਘਰਾਂ ਦੇ ਮਾਹੌਲ ਹੀ ਜਿਹੜੇ ਨੇ ਉਹ ਸਿੱਖੀ ਵਾਲੇ ਨਹੀਂ ਨੇ। ਲੇਕਿਨ ਹੁਣ ਇਸ ਬਹਾਨੇ ਥੱਲੇ ਅਸੀਂ ਲੁਕ ਜਾਈਏ ਵੀ ਅਸੀਂ ਕੁਝ ਨਹੀਂ ਕਰਨਾ ਹੈ, ਇਹ ਤਾਂ ਫਿਰ ਮੈਂ ਸਮਝਦਾ ਵੀ ਇਹ ਸਿੱਖ ਕਹਾਣ ਦਾ ਅਸੀਂ ਹੱਕ ਨਹੀਂ ਰੱਖਦੇ। ਸੋ ਇਹਨਾਂ ਦਾ ਐਫਰਟ ਸ਼ਲਾਘਾਯੋਗ ਹੈ ਔਰ ਅਸੀਂ ਸਮਝਦੇ ਹਾਂ ਕਿ ਸਾਨੂੰ ਆਨੇ ਬਹਾਨੇ ਜਿਹੜੀ ਆਪਣੀ ਗੱਲ ਹੈ ਉਹ ਜਾਰੀ ਰੱਖਣੀ ਚਾਹੀਦੀ ਹੈ। ਪਾਊਡਰ ਡਰਾਈ ਰਹੇ, ਫਿਰ ਭਾਂਬੜ ਤਾਂ ਜਦੋਂ ਮਰਜ਼ੀ ਗੁਰੂ ਨੇ ਬਣਾ ਦੇਣੇ, ਅਸੀਂ ਘੱਟੋ ਘੱਟ ਆਪਣਾ ਫਰਜ਼ ਜ਼ਰੂਰ ਅਦਾ ਕਰੀਏ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਇਹ ਲਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।